ਇਹਨਾਂ ਦੇ ਸਬੰਧ ਕਾਂਗਰਸ ਨਾਲ ਵੀ ਆ, ਅਕਾਲੀਆਂ ਨਾਲ ਵੀ ਆ, ਬੀਜੇਪੀ ਦੇ ਇਹ ਬੰਦੇ ਆ ਤੇ ਆਮ ਆਦਮੀ ਵਾਲਿਆਂ ਨਾਲ ਵੀ, ਸਾਰਿਆਂ ਨਾਲ ਇਹਨਾਂ ਦੇ ਸਬੰਧ ਆ। ਇੱਕ ਰੇੜੀ ਖੋਤੀ ਰੇੜੀ ਵਾਲਾ ਜੇ ਕਿਤੇ ਕੋਈ ਲੈ ਆਉਂਦਾ ਖੁਰਲੀ ਬਣਾਉਣ ਨੂੰ ਮਿੱਟੀ ਲੈ ਆਉਂਦਾ ਰੇਤਾ ਘਰੇ ਆਪਦੇ, ਇਹ ਜਿਹੜੀ ਸੀਮੈਂਟ ਵਾਲੀ ਆ ਉਹ 'ਤੇ ਪਰਚਾ ਹੋ ਜਾਂਦਾ। ਤੇ ਫਿਰ ਇਹ ਬੰਦੇ ਤੇ ਕਿਉਂ ਨਹੀਂ ਕਰਦੇ? ਜਿਹੜੇ ਸੀਚੇ ਵਾਲ ਸੀਗੇ ਉਹਨਾਂ ਚਿਰ ਹੀ ਸੀਗੇ ਜਿੰਨਾ ਚਿਰ ਉਹ ਸਰਕਾਰ ਤੋਂ ਬਾਹਰ ਸੀਗੇ। ਇਸ ਵਕਤ ਉਹ ਸਰਕਾਰ ਦੇ ਵਿੱਚ ਕੋਈ ਅੱਜ ਕਿਸੇ ਦਾ ਕੋਈ ਕੁਛ ਕਹੀ ਜਾਵੇ, ਅੱਜ ਕਿਸੇ ਦੇ ਉਹ ਬਣਦੇ ਨਹੀਂ, ਸਿਰਫ ਸਰਕਾਰ ਦੇ ਜੋ ਉਹ ਕਹਿ ਰਹੀ ਸਰਕਾਰ ਉਹਦੇ ਮੁਤਾਬਕ ਹੀ ਚੱਲਦੇ। ਆ ਹਿਊਮਨ ਬੋਡੀ ਵੇਸਟ ਨਹੀਂ ਹੈ, ਆ ਗੰਦਾ ਪਾਣੀ, ਕੈਮੀਕਲ ਵਾਲਾ ਪਾਣੀ। ਮੈਂ ਤੁਹਾਨੂੰ ਅੰਦਰੋਂ ਵੀਡੀਓ ਜਿਹੜੀ ਅੰਦਰ ਦੀ ਵੀਡੀਓ ਉਹ ਵੀ ਦਿਖਾ ਸਕਦਾ। ਆ ਦੇਖੋ ਘਾਹ ਫੂਸ ਵੀ ਨਹੀਂ ਬਚਿਆ, ਆ ਵੇਖੋ ਚਿੱਟਾ ਕਿਵੇਂ ਹੋਈ ਪਈ ਧਰਤੀ। ਇਹ ਕੈਮੀਕਲ ਆ, ਇੱਥੋਂ ਪਤਾ ਲੱਗਦਾ ਵੀ ਇਹ ਧਰਤੀ ਚਿੱਟੀ ਹੋਈ ਹੈ ਤੇ ਕੈਮੀਕਲ ਆ। ਦੇਖੋ ਆ ਫਿਰੋਜ਼ਪੁਰ ਡੀਸੀ ਨੇ 3 ਵਾਰ ਸੱਦਿਆ ਇਹਨਾਂ ਨੂੰ ਤੇ ਇਹਨਾਂ ਦਾ ਇੱਕ ਵੀ ਨੁਮਾਇੰਦਾ ਜਾ ਕੇ ਨਹੀਂ ਉੱਥੇ ਵੜਿਆ ਸੀ। ਫਿਰ ਇਹ ਦੱਸੋ ਵੀ ਡੀਸੀ ਵੱਡਾ ਕਿ ਇਹ ਵੱਡੇ ਆ? ਜਿਵੇਂ ਰਾਜਸਥਾਨ ਰੇਤਾ ਦੇ ਟਿੱਲੇ ਹੁੰਦੇ ਆ, ਇੱਥੇ ਸਵਾਹ ਦੇ ਟਿੱਲੇ ਆ ਜੀ। ਇਹ ਸਵਾਹ ਨੇ, ਇਹ ਫੈਕਟਰੀ ਨੇ ਸਾਡੀ ਜ਼ਿੰਦਗੀ ਸਵਾਹ ਕਰਤੀ ਆ। ਇਹ ਸਵਾਹ ਅੱਖਾਂ 'ਚ ਪੈ ਜਾਣਾ ਛੇਤੀ, ਕਿਤੇ ਸਵਾਹ ਨਿਕਲਦੀ ਨਹੀਂ ਡਾਕਟਰ ਤੋਂ ਬਿਨਾਂ ਜੀ। ਹੁਣ ਪਤਾ ਲੱਗਾ ਵੀ ਇਹਦਾ ਪਾਣੀ ਧਰਤੀ ਹੇਠ 500 ਫੁੱਟ ਤੋਂ ਲੈ ਕੇ ਥੱਲੇ ਨੂੰ 500 ਤੋਂ ਲੈ ਕੇ 1100 ਫੁੱਟ ਤੱਕ ਪਾਇਆ ਪਿਆ। ਜਿਹੜੇ ਸਾਊਥ ਇੰਡੀਆ ਵਿੱਚ ਫੈਕਟਰੀਆਂ ਬੈਨ ਨੇ ਉਹ ਆਪਣੇ ਲੱਗ ਰਹੀਆਂ, ਆਪਣਾ ਆਉਣ ਵਾਲਾ ਪੰਜਾਬ ਤੇਜ਼ਾਬ ਹੋ ਜਾ। ਆ ਗਿਆ ਆਪ ਜੀ ਦੇ ਮਈਆਂ ਵਾਲੇ ਵਿੱਚ ਸਾਫ਼ ਸੁਥਰਾ ਪਾਣੀ ਵੇਚਣ ਵਾਲਾ ਭਾਈ ਆ ਗਿਆ। ਸਾਫ਼ ਸੁਥਰਾ ਪਾਣੀ ਲੈ ਲਓ ਜੀ। ਤਬਦੀਲੀ ਵਾਲੀ ਸਰਕਾਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ, ਪਰ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਏ ਉਹਨਾਂ ਦੇ ਵਿੱਚ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਨਾਲੋਂ ਵੀ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਥੋੜੇ ਦਿਨ ਪਹਿਲਾਂ ਇੱਕ ਕੋਰਟ ਦਾ ਫਰਮਾਨ ਆਉਂਦਾ ਹੈ ਕਿ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਕਿਸੇ ਵੀ ਦੇਸ਼ ਵਾਸਤੇ ਬਹੁਤ ਵੱਡਾ ਖਤਰਾ ਹੋ ਸਕਦੀ ਹੈ। ਪਰ ਅੱਜ ਵੀ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਏ। ਕਿਉਂ ਲਾਪਰਵਾਹੀ ਵਰਤੀ ਜਾਂਦੀ ਹੈ ਜਾਂ ਫਿਰ ਜਿਹੜਾ ਕਾਨੂੰਨ ਹੈ ਉਹ ਆਮ ਲੋਕਾਂ ਵਾਸਤੇ ਬਣਿਆ ਹੈ, ਜਿਹੜੇ ਖਾਸ ਆਪਣੇ ਆਪ ਨੂੰ ਧਨਾੜ ਮੰਨਣ ਵਾਲੇ ਲੋਕ ਹੈ, ਜਿਨ੍ਹਾਂ ਨੂੰ ਸਰਕਾਰ ਦੀ ਸਹਿ ਦੇ ਉੱਪਰ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਹਾਂ ਕਿ ਸਪੋਰਟ ਕੀਤਾ ਜਾਂਦਾ ਹੈ, ਤਾਂ ਉਹਨਾਂ ਲੋਕਾਂ ਨੂੰ ਸਰਕਾਰ ਦੀ ਜਾਂ ਕਾਨੂੰਨ ਦੀ ਪਰਵਾਹ ਕਿਉਂ ਨਹੀਂ? ਤਾਂ ਅੱਜ ਜੀਰੇ ਇਲਾਕੇ ਦੇ ਵਿੱਚ ਮੌਜੂਦ ਆ ਔਰ ਇੱਥੇ ਇੱਕ ਪਿੰਡ ਪੈਂਦਾ ਹੈ ਮਨਸੂਰਵਾਲ ਕਲਾਂ। ਇੱਥੇ ਸ਼ਰਾਬ ਫੈਕਟਰੀ ਨੂੰ ਲੈ ਕੇ ਜਿੱਥੇ ਲੋਕਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ, ਕਿਉਂਕਿ ਇੱਥੇ ਪਾਣੀ ਦਾ ਕਰਕੇ, ਵਾਤਾਵਰਨ ਦਾ ਕਰਕੇ ਲਗਾਤਾਰ ਜਿਹੜੇ ਵਸੇਬੇ ਵਾਲੇ ਲੋਕ ਨੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਦਿਖਾਉਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੰਡੀਅਨ ਲਾਅ ਕਹਿ ਸਕਦੇ ਹਾਂ ਜਾਂ ਕਾਨੂੰਨ ਕਹਿ ਸਕਦੇ ਹਾਂ, ਥੋੜ੍ਹੇ ਦਿਨ ਪਹਿਲਾਂ ਕੋਰਟ ਦੇ ਵੱਲੋਂ ਫਰਮਾਨ ਕੀਤਾ ਗਿਆ ਤਾਂ ਉਹਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਨੇ। ਕਿਵੇਂ ਫੁੱਟਾਂ ਦੇ ਹਿਸਾਬ ਦੇ ਨਾਲ ਹੇਠਾਂ ਨੂੰ ਜ਼ਮੀਨ ਪੁੱਟੀ ਗਈ ਹੈ, ਕਿ ਇੱਥੋਂ ਰੇਤ ਕੱਢੀ ਗਈ ਹੈ, ਕਿ ਇਸ ਨੂੰ ਕਿਹੜੇ ਕੰਮ ਵਾਸਤੇ ਵਰਤਿਆ ਗਿਆ। ਤਾਂ ਸਾਡੇ ਨਾਲ ਇਸੇ ਇਲਾਕੇ ਦੇ ਜ਼ਿੰਮੇਵਾਰ ਪਤਵੰਤੇ ਲੋਕ ਕਹਿ ਸਕਦੇ ਹਾਂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਜਗਰਾਜ ਸਿੰਘ ਫੇਰੋਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਪ੍ਰਧਾਨ ਮੈਂ ਜੀ। ਇਹ ਜਿਹੜਾ ਕੰਮ ਕੀਤਾ ਗਿਆ, ਜਿਹੜੀ ਕਾਨੂੰਨ ਦੀ ਧੱਜੀਆਂ ਉਡਾਈਆਂ ਗਈਆਂ ਨੇ, ਇਹ ਕਿਹੜੇ ਲੋਕ ਨੇ, ਕਿਉਂ ਉਡਾਈਆਂ ਗਈਆਂ ਉਹਨਾਂ ਵੱਲੋਂ? ਇਹ ਦਿੱਲੀ ਦਾ ਜੀ ਦੀਪ ਮਲਹੋਤਰਾ। ਇਹ 2006 ਦੇ ਵਿੱਚ ਇੱਥੇ ਆਇਆ ਸੀਗਾ, ਇੱਥੇ ਜ਼ਮੀਨ ਆਣ ਕੇ ਲਈ ਤੇ ਇਲੈਕਸ਼ਨ ਇਹਨੇ ਫਰੀਦਕੋਟ ਤੋਂ ਲੜਿਆ। ਇਹ ਦਿੱਲੀ ਦਾ ਬੰਦਾ ਜੀ। ਇਲੈਕਸ਼ਨ ਕਿਹੜੀ ਪਾਰਟੀ ਤੋਂ ਲੜਿਆ ਸੀ? ਇਹਨਾਂ ਨੇ ਅਕਾਲੀ ਦਲ ਵੱਲੋਂ ਇਲੈਕਸ਼ਨ ਆਣ ਕੇ ਇੱਥੇ ਲੜਿਆ ਤੇ ਉਸ ਤੋਂ ਬਾਅਦ ਚ ਲੜਨਾ ਇਲੈਕਸ਼ਨ ਤਾਂ ਅਕਾਲੀ ਦਲ ਵੱਲੋਂ ਇੱਕ ਨਾਂ ਹੈ। ਇਹਨਾਂ ਦੇ ਸਬੰਧ ਕਾਂਗਰਸ ਨਾਲ ਵੀ ਆ, ਅਕਾਲੀਆਂ ਨਾਲ ਵੀ ਆ, ਬੀਜੇਪੀ ਦੇ ਇਹ ਬੰਦੇ ਆ ਤੇ ਆਮ ਆਦਮੀ ਵਾਲਿਆਂ ਨਾਲ ਵੀ, ਸਾਰਿਆਂ ਨਾਲ ਇਹਨਾਂ ਦੇ ਸਬੰਧ ਆ। ਉੱਤੋਂ ਬੀਜੇਪੀ ਦੀ ਸਰਕਾਰ ਕਰਕੇ ਹਰ ਇੱਕ ਦੇ ਨਾਲ ਇਹਨਾਂ ਦੇ ਸਬੰਧ ਆ। ਅਕਾਲੀ ਦਲ ਤੋਂ ਚੋਣ ਤੇ ਲੜ ਲਈ, ਪਰ ਹੁਣ ਆਮ ਆਦਮੀ ਪਾਰਟੀ ਦਾ ਸਮਾਂ ਕਾਲ ਹੈ। ਆਮ ਆਦਮੀ ਪਾਰਟੀ ਉਹੀ ਹੈ ਜਿਹੜੀ ਦਾਅਵੇ ਕਰਦੀ ਸੀ ਕਿ ਰੰਗਲਾ ਪੰਜਾਬ ਬਣੂਗਾ, ਪਰ ਇਹ ਰੰਗਲਾ ਪੰਜਾਬ ਕਿਸ ਤਰ੍ਹਾਂ ਦਾ ਹੈ ਕਿ ਜਿਹਦੇ ਵਿੱਚ ਆਮ ਲੋਕ ਹੈ ਜਿਹੜਾ ਉਹ ਇੱਕ ਬਾਟਾ ਵੀ ਰੇਤ ਦਾ ਲੈ ਜਾਂਦਾ ਹੈ ਤਾਂ ਉਹਦੇ ਉੱਪਰ ਡਬਲ ਪਰਜੇ ਕੀਤੇ ਜਾਂਦੇ ਆ। ਤਾਂ ਜਿਹੜੇ ਇਸ ਤਰ੍ਹਾਂ ਦੇ ਧਨਾੜ ਲੋਕ ਹੈ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ, ਉਹਨਾਂ ਉੱਪਰ ਕਾਰਵਾਈ ਕਿਉਂ ਨਹੀਂ? ਵੇਖੋ ਜੀ, ਅਸੀਂ ਅੱਜ ਮੇਰੇ ਖਿਆਲ 58-59 ਦਿਨ ਹੋ ਗਏ ਆ ਬੈਠਿਆਂ ਨੂੰ, ਰੋਜ਼ ਰੌਲਾ ਪਾਉਂਦੇ ਆ ਪ੍ਰਸ਼ਾਸਨ ਨੂੰ ਵੀ ਤੁਸੀਂ ਇੱਕ ਰੇੜੀ ਖੋਤੀ ਰੇੜੀ ਵਾਲਾ ਜੇ ਕਿਤੇ ਕੋਈ ਲੈ ਆਉਂਦਾ ਖੁਰਲੀ ਬਣਾਉਣ ਨੂੰ ਮਿੱਟੀ ਲੈ ਆਉਂਦਾ ਰੇਤਾ ਘਰੇ ਆਪਦੇ, ਇਹ ਜਿਹੜੀ ਸੀਮੈਂਟ ਵਾਲੀ ਆ ਉਹ 'ਤੇ ਪਰਚਾ ਹੋ ਜਾਂਦਾ। ਤੇ ਫਿਰ ਇਸ ਬੰਦੇ ਦੇ ਕਿਉਂ ਨਹੀਂ ਕਰਦੇ? ਆਹ ਵੇਖੋ ਕਿੰਨਾ ਥਾਂ ਕਿੱਡੇ ਟੋਏ ਪਾਏ ਆ, ਆਹ ਪਿੱਛੇ 7-8 ਕਿੱਲੇ ਥਾਂ ਦੇ ਪਿੱਛੇ ਆ, ਜਿਹਦੇ ਵਿੱਚੋਂ ਮਿਹਨਤ ਕਰਕੇ ਤੇ ਇਹਨਾਂ ਨੇ ਸਵਾਹ ਪਾ ਕੇ ਤੇ ਇਸ ਵਕਤ ਭਰੇ ਆ। ਸਵਾਹ ਉੱਡ ਤੁਸੀਂ ਵੇਖਿਆ ਹੀ ਨਹੀਂ ਸੀ ਇਦੋਂ 3-4 ਦਿਨ ਪਹਿਲਾਂ ਇੰਨੀ ਕੁ ਸਵਾਹ ਉੱਡ ਜਾ ਰਹੀ ਸੀ ਜਦੋਂ ਹਵਾ ਚੱਲ ਰਹੀ ਸੀ ਕਿ ਹੱਦੋਂ ਜ਼ਿਆਦਾ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਆ, ਮਾਰ ਰਹੀ ਆ ਇਹ
ਇਹਦੇ ਵਿੱਚੋਂ ਜਿਹੜੀ ਰੇਤ ਕੱਢੀ ਜਾਂਦੀ ਸੀ ਜਾਂ ਮਾਈਨਿੰਗ ਕੀਤੀ ਜਾਂਦੀ ਸੀ, ਜਿਹਨੂੰ ਨਜਾਇਜ਼ ਮਾਈਨਿੰਗ ਕਿਹਾ ਜਾਂਦਾ ਹੈ, ਇਹਦੇ ਵਿੱਚੋਂ ਰੇਤ ਕੱਢ ਕੇ ਕਿਹੜੇ ਕੰਮ ਵਾਸਤੇ ਵਰਤੀ ਜਾਂਦੀ ਸੀ? ਵੇਚੀ ਜਾਂਦੀ ਸੀ ਜਾਂ ਫਿਰ ਫੈਕਟਰੀ ਦੀ ਵਰਤੋਂ ਵਾਸਤੇ ਉਹਨੂੰ ਵਰਤਿਆ ਜਾਂਦਾ ਸੀ? ਫੈਕਟਰੀ ਵਾਸਤੇ ਵੀ ਵੱਡੀ ਪੱਧਰ ਤੇ ਇਹਨਾਂ ਨੇ ਕੱਢੀ ਆ ਜੀ, ਤੇ ਫਰੀਦਕੋਟ ਇਹਨਾਂ ਦਾ ਆਪਦਾ ਕੰਮ ਸੀਗਾ, ਉੱਥੇ ਬਹੁਤ ਇਹਨਾਂ ਨੇ ਰੇਤਾ ਵੇਚੀ ਆ, ਤੇ ਆਪਦੇ ਜਿਹੜੇ ਘਰ-ਬਾਰ ਪਾਉਣ ਵਾਸਤੇ ਵੀ ਬਹੁਤ ਲਗਾਏ ਆ ਰੇਤਾ। ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੀਚੇਵਾਲ ਸਾਹਿਬ ਆਏ ਸੀ, ਜਿਨ੍ਹਾਂ ਨੂੰ ਵਾਤਾਵਰਣ ਪ੍ਰੇਮੀ ਕਿਹਾ ਜਾਂਦਾ ਹੈ, ਉਹਨਾਂ ਨੇ ਮਾਈਨਿੰਗ ਨੂੰ ਦੇਖਿਆ ਨਹੀਂ ਇਸ ਨੂੰ? ਵੇਖ ਕੇ ਜੀ ਸਾਰਾ ਕੁਝ ਵਿਖਾ ਕੇ ਘੱਲਿਆ ਇਹ ਉਹਨਾਂ ਨੂੰ, ਤਾਂ ਇੱਥੋਂ ਤੱਕ ਕਿ ਉਹ ਨਾਲ ਗੁੱਟ ਤੇ ਇਹਨਾਂ ਦੀ ਪੈਲੀ ਦੇ ਵਿੱਚ ਹੀ ਬੋਰ ਆ, ਉਹਦੇ ਚੋਂ ਇੰਨਾ ਕੁ ਗੰਦਾ ਪਾਣੀ ਨਿਕਲ ਰਿਹਾ ਕਿ ਜਿਵੇਂ ਕੈਮੀਕਲ ਤੇ ਮਿੱਟੀ ਵਾਲਾ ਗੰਦਾ ਪਾਣੀ, ਵੀ ਤੁਸੀਂ ਵੇਖ ਕੇ ਕਹੋਗੇ ਵੀ ਇਹ ਪਾਣੀ ਵੇਖਣ ਯੋਗ ਨਹੀਂ ਤੇ ਵਰਤਣ ਯੋਗ ਤਾਂ ਕੀ ਆ। ਸਿਰਫ ਜਿਹੜੇ ਸੀਚੇਵਾਲ ਸੀਗੇ ਉਹਨਾਂ ਚਿਰ ਹੀ ਸੀਗੇ ਜਿੰਨਾ ਚਿਰ ਉਹ ਸਰਕਾਰ ਤੋਂ ਬਾਹਰ ਸੀਗੇ। ਇਸ ਵਕਤ ਉਹ ਸਰਕਾਰ ਦੇ ਵਿੱਚ ਕੋਈ ਅੱਜ ਕਿਸੇ ਦਾ ਕੋਈ ਕੁਛ ਕਹੀ ਜਾਵੇ, ਅੱਜ ਕਿਸੇ ਦੇ ਉਹ ਬਣਦੇ ਨਹੀਂ, ਸਿਰਫ ਸਰਕਾਰ ਦੇ ਜੋ ਉਹ ਕਹਿ ਰਹੀ ਸਰਕਾਰ ਉਹਦੇ ਮੁਤਾਬਕ ਹੀ ਚੱਲਦੇ ਆ। ਕੀ ਮੰਨਿਆ ਜਾਵੇ ਫਿਰ ਜਿਹੜੀ ਸਰਕਾਰ ਹੈ ਉਹ ਅਜਿਹੇ ਲੋਕਾਂ ਨੂੰ ਕਠਪੁਤਲੀਆਂ ਬਣਾ ਕੇ ਵਰਤਦੀ ਹੈ? ਬਿਲਕੁਲ ਜੀ, ਨਹੀਂ ਇਹ ਲੋਕ ਸਰਕਾਰ ਨੂੰ ਵਰਤ ਰਹੇ ਆ, ਇਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਇਹਨਾਂ ਨੂੰ ਚਲਾ ਰਹੀ ਆ, ਨਹੀਂ ਨਹੀਂ, ਇਹ ਸਰਕਾਰ ਨੂੰ ਚਲਾ ਰਹੇ ਆ, ਜੋ ਇਹ ਕਹਿੰਦੇ ਆ ਉਹੋ ਹੀ ਹੁੰਦਾ। ਕਦੇ ਵੀ ਅੱਜ ਤੱਕ ਇਹਨਾਂ ਦੀ ਕਈ ਗੱਲ, ਇੱਕ ਤੁਸੀਂ ਹੋਰ ਗੱਲ ਵੇਖੋ, ਫਿਰੋਜ਼ਪੁਰ ਅਸੀਂ ਦਰਖਾਸਤ ਦਿੱਤੀ ਸੀ ਇਸੇ ਸਬੰਧ 'ਚ ਹੀ, ਫਿਰੋਜ਼ਪੁਰ ਡੀਸੀ ਨੇ 3 ਵਾਰ ਸੱਦਿਆ ਇਹਨਾਂ ਨੂੰ, ਤੇ ਇਹਨਾਂ ਦਾ ਇੱਕ ਵੀ ਨੁਮਾਇੰਦਾ ਜਾ ਕੇ ਨਹੀਂ ਉੱਥੇ ਵੜਿਆ ਸੀ। ਫਿਰ ਇਹ ਦੱਸੋ ਵੀ ਡੀਸੀ ਵੱਡਾ ਕਿ ਇਹ ਵੱਡੇ ਆ? ਫਿਰ ਵੱਡੇ ਤਾਂ ਇਹ ਹੋਏ ਨਾ ਜਿਹੜੇ ਡੀਸੀ ਦੇ ਸੱਦਣ ਤੇ ਗਏ ਨਹੀਂ। ਇਹ ਲੋਕ ਸਗੋਂ ਦੀ ਉਲਟਾ ਸਰਕਾਰ ਨੂੰ ਕਿਵੇਂ ਚਲਾਉਣਾ ਉਹਨੂੰ ਇਹ ਚਲਾ ਰਹੇ ਆ, ਇਹੋ ਜਿਹੇ ਤਕੜੇ ਲੋਕ। ਲੰਬੇ ਸਮੇਂ ਬਾਅਦ ਜਿਹੜੀ ਅੱਜ ਲੋਕਾਂ ਦੀ ਵੀ ਕਹਿ ਸਕਦੇ ਕਿ ਜਾਗ ਖੁੱਲੀ ਹੈ। ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੀ ਜਗ੍ਹਾ ਦੇ ਉੱਪਰ ਲੋਕ ਵੱਸਦੇ ਹੋਣ, ਆਪਣਾ ਆਲਾ ਦੁਆਲਾ ਨਾ ਦੇਖਿਆ ਜਾਵੇ। ਅੱਜ ਤਕਰੀਬਨ 2007 ਤੋਂ ਲੈ ਕੇ ਤਕਰੀਬਨ 12 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ, ਤਾਂ ਕੀ ਕਿਹਾ ਜਾਵੇ ਕਿ ਉਦੋਂ ਤੱਕ ਜਿਹੜੀ ਸੀ ਲੋਕਾਂ ਦੀ ਨਜ਼ਰ ਇਸ ਪਾਸੇ ਕਿਉਂ ਨਹੀਂ ਗਈ? ਅਸੀਂ 2015 ਦੇ ਵਿੱਚ ਨਾ ਇੱਥੇ ਕਾਮੇ ਕੱਢੇ ਸੀ ਇਸੇ ਮਲਹੋਤਰੇ ਨੇ। ਅਸੀਂ ਉਦੋਂ ਕਾਮੇ ਦੀ ਇੱਕ ਤਾਂ ਤਨਖਾਹ ਵਧਾਉਣ ਵਾਸਤੇ, ਇੱਕ ਡਿਊਟੀ ਘਟਾਉਣ ਵਾਸਤੇ, ਇੱਕ ਉਹਨਾਂ ਨਾਲ ਬਦਸਲੂਕੀ ਬਹੁਤ ਕੀਤੀ ਜਾਂਦੀ ਸੀ, ਖਾਸ ਕਰਕੇ ਔਰਤਾਂ ਨਾਲ ਇੱਥੇ ਇੰਨਾ ਕੁ ਧੱਕਾ ਹੁੰਦਾ ਸੀ ਕਿ ਕਹਿ ਹੀ ਨਹੀਂ ਸਕਦੇ। ਉਸ ਟਾਈਮ ਦੇ ਵਿੱਚ ਅਸੀਂ ਲੋਕਾਂ ਨੂੰ ਬਹੁਤ ਰੌਲਾ ਪਾਇਆ ਵੀ ਭਰਾਓ ਆ ਜਾਓ, ਇਹਦਾ ਗੰਦਾ ਪਾਣੀ ਜਾਂਦਾ ਕਿੱਥੇ ਆ, ਇਹ ਕਿਸੇ ਦਿਨ ਸਾਡੇ ਸਿਰਦਰਦੀ ਬਣੂਗੀ। ਪਰ ਸਾਡੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਆਹ ਭਾਣਾ ਵਾਪਰੂਗਾ ਸਾਡੇ ਨਾਲ। ਪਰ ਜਦੋਂ ਹੁਣ ਬੋਰ ਪਿੰਡ ਮਈਆਂ ਵਾਲੇ ਕੀਤਾ, ਉਦੋਂ ਬਾਅਦ 'ਚ ਲਗਾਤਾਰ ਲੋਕ ਪਾਸੇ ਵਾਲੇ ਪਿੰਡਾਂ ਵਾਲੇ ਵੀ ਬੋਰ ਕਰਕੇ ਜਾਂ ਪਾਣੀ ਨੂੰ ਪੀਂਦੇ ਆ ਤੇ ਉਹਦਾ ਵੇਂਦੇ ਆ ਵੀ ਪਾਣੀ ਗੰਦਾ ਆਉਂਦਾ ਕਿਹੋ ਜਿਹਾ। ਹੁਣ ਪਤਾ ਲੱਗਾ ਵੀ ਇਹ ਤਾਂ ਪਾਣੀ ਧਰਤੀ ਹੇਠ 500 ਫੁੱਟ ਤੋਂ ਲੈ ਕੇ ਥੱਲੇ ਨੂੰ 500 ਤੋਂ ਲੈ ਕੇ 1100 ਫੁੱਟ ਤੱਕ ਪਾਇਆ ਵਿਆ। ਸਾਨੂੰ ਇੰਨਾ ਪਤਾ ਵੀ 500 ਲੈ ਕੇ 1100 ਤੱਕ ਦਾ ਹੈਗਾ ਗੰਦਾ ਪਾਣੀ, ਸਾਡੇ ਪੀਣ ਯੋਗ ਨਹੀਂ। ਸਾਡੇ ਕੋਲੇ ਪਾਣੀ ਬਚਿਆ ਕਿੰਨਾ? 3.5 ਤੋਂ ਲੈ ਕੇ 500 ਫੁੱਟ ਦੇ ਵਿਚਕਾਰ 150 ਫੁੱਟ ਸਾਡੇ ਕੋਲੇ ਪਾਣੀ ਆ ਅੱਜ ਬਚਿਆ ਵਿਆ ਪੀਣ ਵਾਲਾ। ਦੂਜਾ ਸਾਡਾ ਪਾਣੀ ਨਾ ਪੀਣ ਯੋਗਾ, ਨਾ ਸਾਡੇ ਵਰਤਣ ਯੋਗਾ, ਨਾ ਸਾਡੇ ਫਸਲਾਂ ਨੂੰ ਲਾਉਣ ਯੋਗਾ, ਕਿਸੇ ਕੰਮ ਦੇ ਵੀ ਉਹ ਲਾਇਕ ਪਾਣੀ ਨਹੀਂ ਰਿਹਾ। ਇਹ ਸ਼ਰਾਬ ਫੈਕਟਰੀ ਨੇ ਬੋਰਾਂ ਰਾਹੀਂ ਥੱਲੇ ਗੰਦਾ ਪਾਣੀ ਪਾਇਆ, ਤੇ ਜਿਹੜਾ ਉਤਲਾ 300 350 ਤੋਂ ਉਤਲਾ ਪਾਣੀ ਆ ਉਹ ਆ ਮੈਨਿੰਗ ਦੇ ਉੱਤੇ ਸਵਾਹ ਪਾ ਕੇ, ਹੁਣ ਹੋਵੇ ਉੱਧਰ ਵੇਖਿਆ ਜੇ ਤੁਸੀਂ ਜਾਂਦੇ ਵੇਖਿਆ ਜੇ ਉਹ ਸਵਾਹ ਪਈ ਆ, ਉੱਤੇ ਸਵਾਹ ਪਾ ਕੇ ਉਹਦੇ ਵਿੱਚ ਪਾਣੀ ਛੱਡਦੇ ਆ, ਵਿੱਚ ਬੋਰ ਕਰਦੇ ਆ, ਉਹਦੇ 'ਚ ਸਵਾਹ ਪਾ ਕੇ ਪਾਣੀ ਛੱਡਦੇ ਆ। ਉਹ ਜਿਹੜਾ ਉਤਲਾ ਪਾਣੀ ਸਾਡਾ 200-250 ਫੁੱਟ ਤੋਂ ਲੈ ਕੇ 350 ਤੱਕ ਉਹ ਵੀ ਸਾਰਾ ਗੰਦਾ ਹੋ ਚੁੱਕਿਆ। ਇਸ ਕਰਕੇ ਵੀ ਇਹਨਾਂ ਨੂੰ ਜਿੱਥੇ ਸਮਾਂ ਲੱਗਦਾ ਉੱਥੇ ਹੀ ਗੰਦਾ ਪਾਣੀ ਇਹ ਪਾਉਂਦੇ ਆ। ਪਰ ਸਾਡੇ ਲੋਕਾਂ ਨੂੰ ਜਾਗ ਪਹਿਲਾਂ ਨਹੀਂ ਆਈ ਸੀ, ਇਸ ਵਕਤ ਜਾਗ ਉੱਠੇ ਆ। ਹੁਣ ਅੱਜ ਕੱਲ੍ਹ ਲੋਕ ਧੜਾ ਧੜਾ ਰਹੇ ਆ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਜੀ, ਪੰਡੋਰੀ ਕਤਰੀਆਂ ਪਿੰਡ। ਕੀ ਕਹਿਣਾ ਚਾਹੋਗੇ ਤੁਸੀਂ ਇਸ ਇਲਾਕੇ ਦੇ ਨਾਲ ਸੰਬੰਧ ਰੱਖਦੇ ਹੋ, ਜਿਸ ਤਰੀਕੇ ਦੇ ਨਾਲ ਨਜਾਇਜ਼ ਮਾਈਨਿੰਗ ਕੀਤੀ ਗਈ ਹੈ ਇੱਕ ਧਨਾੜ ਸ਼ਖਸ ਦੇ ਵੱਲੋਂ, ਤਾਂ ਇਸ ਦੇ ਬਾਬਤ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਅਸੀਂ ਇਹ ਕਹਿੰਦੇ ਆ ਵੀ ਜੇ ਤਾਂ ਕੋਈ ਮੇਰੇ ਵਰਗਾ ਜ਼ਿਮੀਂਦਾਰ ਆਪਦੇ ਖੇਤੋਂ ਇੱਕ ਟਰਾਲੀ ਮਿੱਟੀ, ਅੱਧੀ ਟਰਾਲੀ ਵੀ ਘਰੇ ਕੋਈ ਖੁਰਲੀ ਬਣਾਉਣ ਵਾਸਤੇ ਲਿਆਵੇ, ਉਹਦੇ ਤੇ ਪਰਚਾ, ਉਹ ਟਰਾਲੀ ਟਰੈਕਟਰ ਟਰਾਲੀ ਅੰਦਰ। ਤੇ ਇਹਨਾਂ ਵੇਖ ਲਓ 50 ਫੁੱਟ ਤਾਈਂ ਮੈਨ ਕੀਤੀ ਆ, ਰੇਤਾ ਕੱਢ ਕੱਢ ਕਿੱਥੋਂ ਦੇ ਵੇਚੀ ਗਏ। ਅਸੀਂ ਕਹਿੰਦੇ ਇਹਨਾਂ ਤੇ ਪਰਚਾ ਹੋਵੇ, ਸਰਕਾਰ ਦਾ ਫਰਜ਼ ਬਣਦਾ। ਪਰ ਸਰਕਾਰਾਂ ਕਿਤੇ, ਸਰਕਾਰਾਂ ਦਾ ਧਨਾੜ ਬੰਦਿਆਂ ਦੀਆਂ, ਸਰਕਾਰਾਂ ਨਹੀਂ ਇਹ ਸਰਕਾਰਾਂ ਚਲਾ ਰਹੇ, ਇਹਨਾਂ ਕੋਲੇ ਅਰਬਾਂਪਤੀ ਬੰਦੇ ਆ, ਇਹ ਸਰਕਾਰਾਂ ਚਲਾ ਰਹੇ ਆ। ਜਿਸ ਤਰ੍ਹਾਂ ਉਸ ਦਿਨ ਸੰਤ ਸੀਚੇਵਾਲ ਆਏ ਸੀਗੇ, ਉਹਨਾਂ ਨੂੰ ਮੈਂ ਇੱਥੋਂ ਬੋਰ ਚਲਾ ਕੇ ਇਹਦੇ ਪਾਣੀ ਦਾ ਐਂ ਕਰਕੇ ਬੁੱਕ ਭਰ ਕੇ ਵਿਖਾਇਆ। ਮੈਂ ਕਿਹਾ ਵੇਖੋ ਸੰਤ ਜੀ, ਕਹਿੰਦੇ ਕਿਤੇ ਫਿਲਟਰ ਤਾਂ ਨਹੀਂ ਪੱਟਿਆ। ਮੈਂ ਕਿਹਾ ਫਿਲਟਰ ਪੱਟੋ, ਪਰ ਮੁਸ਼ਕ ਆ ਰਿਹਾ ਪਾਣੀ ਦਾ ਮੁਸ਼ਕ। ਉਹਨਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ, ਤੇ ਇੱਥੋਂ ਜਾਣ ਲੱਗੇ। ਮਸਾਂ ਉਹਨਾਂ ਨੂੰ ਅਸੀਂ ਸਟੇਜ ਤੇ ਲੈ ਕੇ, ਤੁਸੀਂ ਰੁੱਖ ਲਾਓ, ਤੁਸੀਂ ਆਹ ਕਰੋ। ਇਸ ਫੈਕਟਰੀ ਦੀ ਬਾਬਤ ਉਹਨਾਂ ਭੋਰਾ ਵੀ ਨਹੀਂ ਆ ਗਿਆ। 1 ਮਹੀਨਾ ਹੋ ਗਿਆ, ਅਜੇ ਤਾਈਂ ਸਾਡੇ ਕੋਈ ਪਾਣੀ ਦੀ ਰਿਪੋਰਟ ਨਹੀਂ ਆਏਗੀ।
ਕਹਿਣ ਦਾ ਕੀ ਭਾਵ ਕਿ ਤੁਸੀਂ ਰੁੱਖ ਲਗਾਈ ਚੱਲੋ ਤੇ ਇਹ ਜਿਹੜੇ ਧਨਾੜ ਮਨੁੱਖ ਹੈ ਉਹਨਾਂ ਨੂੰ ਇਸ ਕੰਮ ਵਾਸਤੇ ਲਾ ਦਿੱਤਾ ਜਾਵੇ ਕਿ ਉਹ ਜਿਹੜਾ ਪਾਣੀ ਹੈ ਤਾਂ ਜਾਂ ਜਿਹੜਾ ਵਾਤਾਵਰਨ ਉਸ ਨੂੰ ਪ੍ਰਦੂਸ਼ਿਤ ਕਰੀ ਜਾਣ। ਹਾਂਜੀ ਹਾਂਜੀ, ਫਿਰ ਉਹਨਾਂ ਨੂੰ ਅਸੀਂ ਆਖਿਆ ਜੀ ਇੱਥੋਂ ਨਾਲ ਹੀ ਹੈਗੀ ਹੈ ਆਪਣੀ ਖੰਡ ਮਿੱਲ ਸੀ, ਇਹਦੇ ਵਿੱਚ ਇਹਨਾਂ ਨੇ ਪਾਣੀ ਛੱਡ ਕੇ 45-46 ਕਿੱਲੇ ਜ਼ਮੀਨ ਦੇ ਸਾਰੇ ਉੱਥੇ ਸਫੈਦੇ ਸੀ, ਟਾਹਲੀਆਂ ਸੀ, ਕੋਈ ਨਿੰਮਾਂ ਸੀ, ਸਾਰੇ ਰੁੱਖ ਸੁੱਕ ਗਏ। ਉੱਥੇ ਆਪਣੇ ਜਾਨਵਰ ਰਹਿੰਦੇ ਸੀ, ਹਰਨ ਸੀਗੇ, ਰੋਜ਼ ਸੀਗੇ, ਖਰਗੋਸ਼, ਉਹ ਸਾਰੇ ਵਿਚਾਰੇ ਕੁਝ ਮਰ ਗਏ, ਕੁਝ ਭੱਜ ਭੁੱਜ ਗਏ ਪਾਸੇ। ਆਹ ਇਹਨਾਂ ਨੇ ਨੁਕਸਾਨ ਕੀਤਾ। ਹਾਂਜੀ, ਮਾੜਾ ਮੋਟਾ ਉਦੋਂ ਜਦੋਂ ਲੋਕਾਂ ਨੇ ਰੌਲਾ ਪਾਇਆ ਤੇ ਫਿਰ ਇਹਨਾਂ ਨੇ ਉੱਥੋਂ ਪਾਣੀ ਬੰਦ ਕਰਕੇ ਫਿਰ ਡੂੰਘੇ ਬੋਰਾਂ 'ਚ ਪਾਣੀ ਪਾਉਣ ਲੱਗ ਗਏ। ਆ ਜਿਹੜੀ ਜਿੱਥੇ ਤੁਹਾਨੂੰ ਨਜਾਇਜ਼ ਮਾਈਨਿੰਗ ਦਿਖਾਈ ਹੈ ਤਾਂ ਇਹਦੇ ਨਾਲ ਇੱਕ ਹੋਰ ਵੱਡੀ ਗੱਲ ਹੈ ਕਿ ਇਹਦੇ ਨਾਲ ਜਿੱਥੇ ਕਹਿ ਸਕਦੇ ਹਾਂ ਕਿ ਸਵਾਹ ਵੀ ਖਿਲਾਰੀ ਹੋਈ ਹੈ ਬਹੁਤ ਰਕਬਿਆਂ ਦੇ ਹਿਸਾਬ ਦੇ ਨਾਲ, ਏਕੜਾਂ ਦੇ ਹਿਸਾਬ ਦੇ ਨਾਲ ਜਿਹੜੀ ਜ਼ਮੀਨ ਹੈ ਤਾਂ ਉਹਦੇ ਵਿੱਚ ਹੋਰ ਵੀ ਕੁਝ ਨਜਾਇਜ਼ ਕੰਮ ਕੀਤੇ ਗਏ ਨਾ, ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਵਸਣ ਵਾਲੇ ਲੋਕ ਹੈ ਉਹ ਪ੍ਰਭਾਵਿਤ ਹੁੰਦੇ ਆ। ਕਈ ਲੋਕ ਇੱਥੋਂ ਤੱਕ ਵੀ ਨੇ ਜਿਹੜੇ ਆਪਣੇ ਇੱਥੋਂ ਰਹਿਣ ਬਸੇਰੇ ਵੀ ਛੱਡ ਕੇ ਤਿਆਗ ਕੇ ਜਾ ਚੁੱਕੇ ਨੇ, ਤਾਂ ਤੁਹਾਨੂੰ ਉਹ ਵੀ ਦ੍ਰਿਸ਼ ਅਸੀਂ ਦਿਖਾਉਣੇ ਆ। ਪੂਰੀ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਕੈਮੀਕਲ ਪੈਦਾ ਕਰਕੇ ਸਵਾਹ ਖਿਲਾਰੀ ਜਾਂਦੀ ਸੀ ਔਰ ਜਦੋਂ ਹਨੇਰੀ ਆਉਂਦੀ ਸੀ ਤਾਂ ਜਿਹੜੇ ਲੰਘਣ ਵਾਲੇ ਰਸਤੇ ਦੇ ਵਿੱਚ ਗੁਜ਼ਰਨ ਵਾਲੇ ਲੋਕ ਸੀ ਤਾਂ ਉਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਤਾਂ ਜਿੱਥੇ ਤੁਹਾਨੂੰ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਦਿਖਾਈਆਂ ਤਾਂ ਉੱਥੇ ਨਾਲ ਹੀ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਸ਼ਰਾਬ ਤਿਆਰ ਕਰਨ ਤੋਂ ਬਾਅਦ ਜਿਹੜੀ ਸਵਾਹ ਕੱਢੀ ਜਾਂਦੀ ਸੀ, ਜਿਹੜੀ ਸਵਾਹ ਲੋਕਾਂ ਦੇ ਵਾਸਤੇ ਝਿਮਣੀ ਬਣ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪੈਂਦੀ ਸੀ ਔਰ ਜਿਹੜੀ ਇਹ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੁੰਦੇ ਸੀ। ਤਾਂ ਜਿਹੜਾ ਨਾਲ ਹੀ ਕੈਮੀਕਲ ਵਾਲੇ ਜਿਹੜੇ ਤਕਰੀਬਨ 1000 ਫੁੱਟ ਤੋਂ ਵਧੇਰੇ ਦਾ ਕਹਿ ਸਕਦੇ ਕਿ ਜ਼ਮੀਨ ਦੇ ਵਿੱਚ ਬੋਰ ਕੀਤਾ ਹੋਇਆ ਜਿਹੜੇ ਪੀਣ ਵਾਲੇ ਪਾਣੀ ਦੇ ਵਿੱਚ ਜਾ ਕੇ ਰਲਦੇ ਨੇ। ਤਾਂ ਸਾਡੇ ਨਾਲ ਇੱਥੋਂ ਦੇ ਕਹਿ ਸਕਦੇ ਹਾਂ ਕਿ ਵਸਣ ਵਾਲੇ ਲੋਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਕੀ ਨਾਮ ਹੈ? ਬਾਈ ਮੇਰਾ ਨਾਮ ਰੋਹਨ ਬਰਾੜ ਜੀ। ਬਾਈ ਕੀ ਅਸਲ ਵਿੱਚ ਜਿਹੜੇ ਇਲਾਕੇ ਦੇ ਲੋਕ ਨੇ ਕਿਹੜੀਆਂ ਮੁਸ਼ੱਕਤਾਂ ਦਾ ਉਹਨਾਂ ਨੂੰ ਇਸ ਸ਼ਰਾਬ ਫੈਕਟਰੀ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ? ਮੇਰੇ ਮੁਸ਼ੱਕਤਾਂ ਦਾ ਤੁਹਾਨੂੰ ਦੱਸਿਆ ਅੱਗੇ ਪਹਿਲਾਂ ਵੀ ਦੱਸਿਆ, ਜਿਵੇਂ ਬਿਮਾਰੀਆਂ ਬਹੁਤ ਹੋ ਗਈਆਂ, ਬਹੁਤ ਜ਼ਿਆਦਾ ਬਿਮਾਰੀਆਂ ਹੋ ਗਈਆਂ। ਹੁਣ ਤੁਹਾਨੂੰ ਕਾਲੇ ਕਾਰਨਾਮੇ ਦੱਸਦੇ ਹਾਂ ਜਿਹੜੇ ਸ਼ਰਾਬ ਫੈਕਟਰੀ ਦੇ ਕਾਲੇ ਕਾਰਨਾਮੇ ਇਹ ਕਿ ਇਹਨਾਂ ਨੇ ਅੰਦਰ ਬੋਰ ਤਾਂ ਕੀਤੀ ਹੋਏ ਆ ਅਨੇਕ ਗਿਣਤੀ ਵਿੱਚ ਘੱਟੋ ਘੱਟ 30-35 ਤੋਂ ਜ਼ਿਆਦਾ ਗਿਣਤੀ ਵਿੱਚ ਬੋਰ ਤਾਂ ਕੀਤੇ ਹੋਏ ਆ, ਜਿਨ੍ਹਾਂ ਉੱਤੇ ਆਫਿਸ ਬਣਾਏ ਆ ਜਾਂ ਬੂਟੇ ਲਾਏ ਆ, ਬਹੁਤ ਕੁਛ। ਜਿਹੜਾ ਇੱਕ ਹੋਰ ਵੱਡਾ ਸਬੂਤ ਜਿਹੜਾ ਤੁਹਾਡੇ ਮੀਡੀਆ ਦੇ ਰਾਹੀਂ ਦਿੰਦੇ ਆ ਦੇਖੋ ਜੀ, ਮਾਈਨਿੰਗ ਕੀਤੀ ਹੋਈ ਆ। ਇਹ ਸਵਾਹ ਦੇ ਰੇਤਾ ਵਾਲੀ ਸਤ੍ਹਾ ਪੱਟ ਕੇ ਉੱਤੇ ਰੇਤਾ ਪਾ ਕੇ ਉੱਤੇ ਸਵਾਹ ਪਾ ਕੇ ਉੱਤੇ ਬੋਰ ਮਤਲਬ ਬੋਰਾਂ ਦੇ ਮਤਲਬ ਪਾਣੀ ਵਿੱਚ ਪਾਉਂਦੇ ਆ। ਉਹ ਪਾਣੀ ਪਾਉਣ ਦਾ ਇੱਧਰ ਆ ਜਾਓ ਜੀ, ਹੁਣ ਮੈਂ ਤੁਹਾਨੂੰ ਦੱਸਦਾ ਕਿਵੇਂ ਪਾਉਂਦੇ ਆ। ਇੱਧਰ ਦੇਖੋ ਜੀ, ਆਹ ਵੱਟ ਮਾਰੀ ਹੋਈ ਆ, ਆਹ ਤੁਹਾਨੂੰ ਵੱਟ ਦਿੰਦੀ ਹੋਊਗੀ, ਇਹ ਵੱਟ ਮਾਰੀ ਆ ਲਾਮਬੰਦੀ ਚ। ਆਹ ਦੇਖੋ ਜੀ, ਧਰਤੀ ਕਾਲੀ ਹੋਈ ਆ, ਆ ਵੱਟ ਮਾਰ ਕੇ ਆਹ ਦੇਖੋ ਧਰਤੀ ਕਾਲੀ ਹੋਈ ਆ। ਇਹਦੇ ਵਿੱਚ ਪਾਉਂਦੇ ਗੰਦਾ ਕੈਮੀਕਲ ਵਾਲਾ ਪਾਣੀ। ਉਹ ਪਾਉਂਦੇ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਦਾ, ਅੱਗੇ ਆਓ ਜੀ। ਜਿਵੇਂ ਆਹ ਹੋਦੀ ਭਾਈ ਮੜਕ ਬਚ ਕੇ, ਇਹ ਗੰਦਾ ਪਾਣੀ ਆ, ਇਹ ਗੰਭੀਰ ਖੁਰਕ ਦੀਆਂ ਬਿਮਾਰੀਆਂ ਹੋਰ ਵੀ। ਆਹ ਦੇਖੋ ਭਾਈ ਹੋਦੀ ਬਣਾਈ ਦੀ ਆ, ਆ ਜਾਓ ਜੀ। ਇਹ ਹੋਦੀ ਹੁਣ ਨਾ 2 ਮਹੀਨੇ ਹੋ ਗਿਆ, 2 ਮਹੀਨੇ ਦੇ ਕਾਰਨ ਇਹਨੂੰ ਹੋਦੀ ਕਿਹਾ ਜਾਂਦਾ? ਹਾਂ, ਇਹ ਪਾਣੀ ਸੁੱਕ ਗਿਆ। ਮਤਲਬ ਇਹ ਹਿਊਮਨ ਬੋਡੀ ਵੇਸਟ ਨਹੀਂ ਗਾ ਬਾਈ ਜੀ। ਇਹਦੇ ਵਿੱਚ ਗੰਦਾ ਕੈਮੀਕਲ ਵਾਲਾ ਪਾਣੀ ਆ। ਉਹ ਪਾਣੀ ਵੀ ਦਿਖਾਉਣੇ ਆ ਤੁਹਾਨੂੰ, ਆ ਜਾਓ, ਪਾਣੀ ਵੀ ਹੈਗਾ। ਇਹ ਆਹ ਦੇਖੋ ਜੀ, ਇਹ ਗੰਦਾ ਪਾਣੀ ਆ ਜੀ। ਇਹ ਆਹ ਹਿਊਮਨ ਬੋਡੀ ਵੇਸਟ ਨਹੀਂ, ਇਹ ਚ ਆ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ। ਮੈਂ ਤੁਹਾਨੂੰ ਅੰਦਰੋਂ ਵੀਡੀਓ ਜਿਹੜੀਆਂ ਅੰਦਰ ਦੀਆਂ ਵੀਡੀਓ ਉਹ ਵੀ ਦਿਖਾ ਸਕਦਾ ਜੀ। ਆਹ ਦੇਖੋ ਪੈਪ ਲੱਗੀ ਆ, ਜੇ ਹਿਊਮਨ ਬੋਡੀ ਵੇਸਟ ਹੁੰਦਾ ਪੈਪ ਅੰਦਰ ਜਾਣੀ ਸੀ। ਇਹ ਕੈਮੀਕਲ ਵਾਲਾ ਪਾਣੀ ਆ। ਇਦਾਂ ਹੀ 3 ਹੋਦੀਆਂ ਬਣੀਆਂ, 2 ਹੋਦੀਆਂ ਬਣੀਆਂ, ਤੀਜੀ ਨਵੀਂ ਬਣੀ ਜਾਂਦੀ ਆ। ਆ ਜਾਓ ਜੀ ਅੱਗੇ। ਉਹ ਵੀ ਇਸੇ ਤਰੀਕੇ ਦੀਆਂ ਬਣੀਆਂ? ਇਸੇ ਤਰੀਕੇ ਦੀਆਂ ਬਾਈ, ਇਦਾਂ ਹੀ ਬਣੀਆਂ ਨੇ। ਇੱਕ ਮਿੰਟ ਜੀ, ਇਹ ਬਾਈ ਜੀ ਦੱਸਾਂ ਕੀ ਚੱਕਰ ਆ। ਇਹਨਾਂ ਦੇ ਕਾਲੇ ਕਾਰਨਾਮੇ ਆ। ਇਹ ਹੋਦੀਆਂ ਦੇ ਥਰੂ ਗੰਦਾ ਕੈਮੀਕਲ ਵਾਲਾ ਪਾਣੀ ਪਾਉਂਦੇ। ਆਹ ਦੇਖੋ ਜੀ, ਧਰਤੀ ਬਰਾਨੀ ਹੋਈ ਵੀ। ਆਹ ਦੇਖੋ, ਇੱਥੇ ਕੈਮੀਕਲ ਵਾਲਾ ਪਾਣੀ ਆ। ਇੱਥੇ ਦੇਖੋ ਕੋਈ ਘਾਹ ਫੂਸ ਵੀ ਬਚਿਆ। ਆਹ ਦੇਖੋ, ਘਾਹ ਫੂਸ ਵੀ ਨਹੀਂ ਬਚਿਆ। ਆਹ ਵੇਖੋ ਚਿੱਟਾ ਕਿਵੇਂ ਹੋਈ ਪਈ ਧਰਤੀ। ਇਹ ਕੈਮੀਕਲ ਆ। ਇੱਥੋਂ ਪਤਾ ਲੱਗਦਾ ਵੀ ਇਹ ਧਰਤੀ ਚਿੱਟੀ ਹੋਈ ਹੈ ਤੇ ਕੈਮੀਕਲ ਆ। ਦੇਖੋ
ਆ ਦੇਖੋ ਘਾਹ ਫੂਸੇ ਇਹਨੇ ਨਾ ਜ਼ਮੀਨ ਸਾਡੀ ਬੰਜਰ ਕਰ ਦੇਣੀ ਹੈ ਕੈਮੀਕਲ ਵਾਲੇ ਪਾਣੀ ਨੇ। ਆ ਜਾਓ ਜੀ ਅੱਗੇ ਆ ਜਾਓ। ਇਹ ਬੜੀ ਤਰਾਸਦੀ ਵਾਲੀ ਗੱਲ ਹੈ ਦੋਸਤੋ। ਇਹ ਤਾਂ ਮੈਂ ਜਰਾ ਤੁਹਾਨੂੰ ਤਸਵੀਰਾਂ ਗੌ ਦੇ ਨਾਲ ਦਿਖਾਉਣੀਆਂ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਜਗ੍ਹਾ ਦੇ ਉੱਪਰ ਕੈਮੀਕਲ ਸੁੱਟਿਆ ਗਿਆ, ਜਿਹੜਾ ਕੈਮੀਕਲ ਦਾ ਬੋਰ ਹੇਠਾਂ ਜ਼ਮੀਨ ਦੇ ਵਿੱਚ ਕੀਤਾ ਹੋਇਆ, ਤਾਂ ਇਹਦੇ ਜ਼ਮੀਨ ਦੇ ਉੱਪਰ ਸੁੱਟਿਆ ਪਿਆ। ਤਾਂ ਤੁਸੀਂ ਤਗਾਜ਼ਾ ਲਗਾ ਸਕਦੇ ਹੋ ਕਿ ਜੇ ਜ਼ਮੀਨ ਨੂੰ ਇਸ ਤਰੀਕੇ ਦੇ ਨਾਲ ਬੰਜਰ ਕਰ ਸਕਦਾ ਹੈ ਤਾਂ ਜਿਹੜੇ ਲੋਕ ਇਹ ਪਾਣੀ ਪੀਣਗੇ ਕਿ ਉਹ ਲੋਕ ਤੰਦਰੁਸਤ ਰਹਿਣਗੇ, ਕਿ ਉਹ ਕੈਂਸਰ ਜਾਂ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਨੇ ਕਿ ਉਹ ਇਸ ਤਰੀਕੇ ਦੇ ਨਾਲ ਨਿਜਾਤ ਪਾਉਣਗੇ, ਜਿਹੜੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਕਿਹਾ ਜਾਂਦਾ ਹੈ। ਤਾਂ ਇਹ ਉਸ ਪੰਜਾਬ ਦੇ ਹਾਲਾਤ ਨੇ, ਇਹ ਪੰਜਾਬ ਦੇ ਹਾਲਾਤ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ। ਤਾਂ ਇੱਧਰ ਹੋਰ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣਾ ਚਾਹੁੰਦੇ ਆ। ਇਹ ਬਾਈ ਜੀ ਦੇਖੋ, ਇਹ ਰੇਤਾ ਜੀ, ਉਹ ਰੇਤਾ ਨਹੀਂ ਸੌਰੀ, ਇਹ ਸਵਾਹ ਜੀ। ਸਵਾਹ ਦੇ ਜਿਵੇਂ ਰਾਜਸਥਾਨ ਰੇਤਾ ਦੇ ਟਿੱਲੇ ਹੁੰਦੇ ਆ, ਇੱਥੇ ਸਵਾਹ ਦੇ ਟਿੱਲੇ ਆ ਜੀ। ਇਹ ਸਵਾਹ ਜੇ 10 ਮਿੰਟ ਵੀ ਇੱਥੇ ਹਨੇਰੀ ਹਵਾ ਆ ਜਾਵੇ ਨਾ ਤੇ ਨੇੜੇ ਤੇੜੇ ਦੇ ਪਿੰਡਾਂ ਦਾ ਜਿਉਣਾ ਹਰਾਮ ਹੋ ਜਾਂਦਾ। ਲੋਕਾਂ ਦੇ ਘਰਾਂ 'ਚ ਸਵਾਹ, ਲੋਕਾਂ ਦੇ ਕੋਠੀਆਂ 'ਚ ਸਵਾਹ, ਲੋਕਾਂ ਦੇ ਕੱਪੜਿਆਂ ਤੇ ਸਵਾਹ। ਅਸੀਂ ਤਾਂ ਮੈਂ ਤਾਂ ਬਾਈ ਇਹ ਗੱਲ ਲਾਸਟ ਇਹ ਕਹਿੰਦਾ ਵੀ ਸਾਡੀ ਜ਼ਿੰਦਗੀ ਸਵਾਹ ਕਰਤੀ ਇਹ ਸਵਾਹ ਨੇ, ਇਹ ਫੈਕਟਰੀ ਨੇ ਸਾਡੀ ਜ਼ਿੰਦਗੀ ਸਵਾਹ ਕਰਤੀ ਆ। ਕਿਉਂਕਿ ਇਹ ਮੈਂ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਇੱਥੋਂ ਸਵਾਹ ਉੱਡ ਕੇ ਬਾਈ ਜੀ 5-7 ਮਿੰਟਾਂ ਵਿੱਚ ਮੈਂ ਆਣ ਕੇ ਵੀਡੀਓ ਬਣਾਉਣ ਲੱਗਾ। 5-7 ਮਿੰਟਾਂ ਵਿੱਚ ਮੇਰਾ ਬੁਰਾ ਹਾਲ ਹੋ ਗਿਆ ਸੀ, ਪਛਾਣਨ ਨੂੰ ਮੁਸ਼ਕਲ ਹੋ ਗਿਆ ਸੀਗਾ। ਇੰਨਾ ਕੁ ਜ਼ਿਆਦਾ ਇਹ ਸਵਾਹ ਗੰਦੀ ਆ ਜੀ। ਇਹ ਸਵਾਹ ਅੱਖਾਂ 'ਚ ਪੈ ਜਾਣਾ ਛੇਤੀ, ਕਿਤੇ ਸਵਾਹ ਨਿਕਲਦੀ ਨਹੀਂ ਜੀ ਅੱਖਾਂ 'ਚੋਂ ਡਾਕਟਰ ਤੋਂ ਬਿਨਾਂ ਜੀ। ਇਹ ਸਵਾਹ ਜਿਹੜੀ ਇਹ ਵੀ ਫੈਕਟਰੀ ਦੇ ਵਿੱਚੋਂ ਕੱਢੀ ਜਾਂਦੀ ਇਹ ਬਾਈ ਜੀ ਸਵਾਹ ਹੈਗੀ ਆ ਫੈਕਟਰੀ ਦੀ। ਇਸੇ ਸਵਾਹ ਦੇ ਕਾਰਨ ਮਸੂਰਵਾਲ ਵਿੱਚ 70 ਪਸ਼ੂ ਮਰੇ ਆ। ਇਸੇ ਸਵਾਹ ਦੇ ਕਾਰਨ। ਉਹ ਕਿਵੇਂ? ਉਹ ਬਰਸੀਨ ਦੇ ਉੱਤੇ ਸਵਾਹ ਜੰਮ ਜਾਂਦੀ ਸੀ, ਉੱਤੋਂ ਮਤਲਬ ਠੰਡ ਹੁੰਦੀ ਸੀ, ਕੋਰਾ ਜੰਮ ਜਾਂਦਾ ਸੀ। ਉਹ ਪੱਠੇ ਜਿਹੜੇ ਸੀ ਉਹ ਪਸ਼ੂ ਖਾਂਦੇ ਸੀ, ਪਸ਼ੂ ਕਿੱਲਿਆਂ ਦੇ ਖੜੇ ਹੀ ਮਰ ਜਾਂਦੇ ਸੀ ਬਾਈ ਜੀ। 70 ਪਸ਼ੂ ਮਰੇ ਆ। ਤੇ ਸਰਕਾਰਾਂ ਦੀ ਇਹ ਜਿਹੜੇ ਗੰਦੇ ਅਦਾਰਿਆਂ ਦੀ ਰਿਪੋਰਟ ਪਤਾ ਕੀ ਆਈ ਆ? ਰਿਪੋਰਟ ਆਈ ਆ ਕਿ ਜੀ ਤੁਸੀਂ ਯੂਰੀਆ ਵੱਧ ਪਾਤੀ ਤਾਂ ਪਸ਼ੂ ਮਰ ਗਏ। ਵੀ ਦੱਸੋ, ਇੱਕ ਘਰ ਯੂਰੀਆ ਵੱਧ ਪਾ ਦੂ, 2 ਘਰ ਯੂਰੀਆ ਵੱਧ ਪਾ ਦੂ, 3 ਪਾ ਦੂ, ਕਿ ਸਾਰਾ ਪਿੰਡ ਯੂਰੀਆ ਵੱਧ ਪਾ ਦੂਗਾ? ਜਿਨ੍ਹਾਂ ਦੇ ਪੱਠੇ ਇੱਧਰ ਫੈਕਟਰੀ ਵੱਲ ਸੀ ਉਹਨਾਂ ਦੇ ਪਸ਼ੂ ਜ਼ਿਆਦਾ ਮਰੇ ਆ, ਦੂਜੇ ਪਿੰਡ 'ਚ ਹਲੇ ਬਚਤ ਰਹੀ ਆ। ਇਹ ਬਾਈ ਜੀ ਇਹ ਸਵਾਹ ਨਹੀਂ, ਇਹ ਜ਼ਹਿਰ ਆ। ਇਹ ਸਾਡੇ ਵਾਸਤੇ ਬਿਮਾਰੀ ਆ। ਇਹ ਸਵਾਹ ਨਹੀਂ ਗੀ। ਇਹ ਲੋਕਾਂ ਦੇ ਆਹ ਦੇਖੋ ਨਾਲ ਵੱਟ ਆ ਰਹੀ ਆ, ਨਾਲ ਵੱਟ ਆ ਰਹੀ ਤੇ ਵਾਟੇ ਸਿਰੇ ਤੱਕ ਜਾਣੀ ਆ। ਇੱਕ ਚੀਜ਼ ਆਹ ਦੇਖੋ ਜੀ, ਆਹ ਹੁਣ ਇੱਕ ਲੈਟਰਿਨਾਂ ਦੀ ਸ਼ੇਪ ਦਿਖਾਈ ਆ, ਉਹ ਨਾਲ ਹੌਦੀ ਬਣਾਈ ਆ। ਇਹ ਬਾਈ ਜੀ ਇੱਧਰ ਦੱਸੋ ਵੀ ਕੋਈ ਇੱਧਰ ਦੂਜਾ ਹੈਗਾ ਰਿਹਾਇਸ਼ੀ ਇਲਾਕਾ ਜਾਂ ਕੋਈ ਕੁਆਟਰ ਹੈਗਾ? ਕੁਛ ਨਹੀਂ ਹੈਗਾ ਗਾ। ਇਹ ਜਾਣ ਕੇ ਆਪਦੇ ਕਾਲੇ ਕਾਰਨਾਮੇ ਲੁਕਾਉਂਦੇ ਨੇ ਹੌਦੀਆਂ ਦੀ ਸ਼ੇਪ ਵਿੱਚ। ਹਿਊਮਨ ਬੋਡੀ ਵੇਸਟ ਦੇ ਮਤਲਬ ਕਹਿੰਦੇ, ਹਿਊਮਨ ਬੋਡੀ ਵੇਸਟ ਦੇ ਮਤਲਬ ਜਾਣ ਕੇ ਉਹਦੇ ਵਿੱਚ ਕੈਮੀਕਲ ਵਾਲਾ ਗੰਦਾ ਪਾਣੀ ਪਾਉਂਦੇ ਨੇ। ਧਰਤੀ ਪੱਟਦੇ ਨੇ, ਧਰਤੀ ਵਿੱਚ ਰੇਤਾ ਤਿੱਕਰ ਜਾ ਕੇ ਉੱਤੋਂ ਦੀ ਸਵਾਹ ਪਾਉਂਦੇ ਨੇ। ਸਵਾਹ ਵਾਲਾ ਪਾਣੀ ਥੱਲੇ ਚੀਰਦਾ। ਇਹ 2 ਤਰੀਕੇ ਨਾਲ ਪਾਣੀ ਧਰਤੀ 'ਚ ਪਾਉਂਦੇ ਆ। ਇੱਕ ਤਾਂ ਇਹ ਬੋਰ ਕਰਦੇ ਆ 1100 ਫੁੱਟ ਡੂੰਘਾ। ਇੱਕ ਆ ਵੱਡੀ ਚੌੜੀ 15-20 ਕਿੱਲਿਆਂ 'ਚ ਮਾਈਨਿੰਗ ਕਰਕੇ ਉੱਤੇ ਰੇਤਾ ਪਾ ਕੇ ਸਵਾਹ ਪਾ ਕੇ ਉੱਤੋਂ ਦੀ ਪਾਣੀ ਛੱਡਦੇ ਆ। ਤੇ ਮੈਂ ਉਦੋਂ ਤੁਹਾਨੂੰ ਮੋਗਾ ਵੀ ਦਿਖਾਉਣਾ, ਬੋਰ ਜਿੱਥੋਂ ਦੀ ਪਾਣੀ ਪੈਂਦਾ ਉਹ ਵੀ ਦਿਖਾਉਣਾ। ਆ ਜਾਓ ਅੱਗੇ। ਹਾਂ, ਇੱਕ ਬੜੀ ਤਰਾਸਦੀ ਵਾਲੀ ਗੱਲ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੇ ਇਹ ਜਿਹੜੇ ਕਹਿ ਸਕਦੇ ਕਿ ਸਰਕਾਰ ਦੇ ਚਹੇਤੇ ਨੇ, ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ। ਬਹੁਤ ਵੱਡੀ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਜਿਸ ਪੰਜਾਬ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਅੱਜ ਗੁਰਾਂ ਦੇ ਨਾਮ ਦੇ ਉੱਪਰ ਜਿਉਣ ਵਾਲੇ ਪੰਜਾਬ ਨੂੰ ਕਿਸ ਨੀਤੀ ਤਹਿਤ ਬਰਬਾਦ ਕੀਤਾ ਜਾ ਰਿਹਾ। ਤਾਂ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਤਾਂ ਇਹਨਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਸਵਾਹ ਦੇ ਨਾਲ ਕੈਮੀਕਲ ਫੈਲਾਇਆ ਜਾਂਦਾ ਹੈ। ਤਾਂ ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੋਰਟ ਦੇ ਹੁਕਮ ਨੇ ਉਹਨਾਂ ਦੀ ਸਿੱਧੇ ਤਰੀਕੇ ਦੇ ਨਾਲ ਉਲੰਘਣਾ ਕਰਦਿਆਂ ਹੋਇਆਂ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਪਰ ਇਹ ਲੋਕ ਨੇ ਜਿਹੜੇ ਤਕਰੀਬਨ 2 ਮਹੀਨੇ ਦੇ ਵਧੇਰੇ ਸਮੇਂ ਤੋਂ ਸੜਕਾਂ ਦੇ ਉੱਪਰ ਆਏ ਹੋਏ ਨੇ, ਆਪਣਾ ਘਰ-ਘਰ, ਆਪਣਾ ਕੰਮਕਾਰ, ਆਪਣਾ ਘਰ-ਬਾਰ ਛੱਡ ਕੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਪਰ ਬਦਲਾਅ ਵਾਲੀ ਸਰਕਾਰ ਦੇ ਅਜੇ ਵੀ ਜਿਹੜੀ ਕੰਨਾਂ ਤੇ ਜੂੰ ਨਹੀਂ ਸਰਕੀ। ਤਾਂ ਇਹ ਹੋਰ ਕੁਝ ਤੁਹਾਨੂੰ ਤੱਥ ਦਿਖਾਉਣੇ ਆ ਜਿਹੜੇ ਇਲਾਕੇ ਦੇ ਵਿੱਚ ਵਸਣ ਵਾਲੇ ਲੋਕਾਂ ਦੇ ਵਾਸਤੇ ਜਾਨਲੇਵਾ ਨੇ। ਬਾਈ ਇਹ ਕੀ ਹੈ? ਇਹ ਬਾਈ ਦੇਖੋ ਸਵਾਹ ਓਵਰਫਲੋ ਹੋਈ ਆ। ਆਹ ਜਿਵੇਂ ਸਵਾਹ ਆਹ ਦੇਖੋ ਆਈ ਪੱਠਿਆਂ ਦੇ ਉੱਤੇ ਪੈਂਦੀ ਆ। ਆਹ ਦੇਖੋ ਆਹ ਘਾਹ ਵਾਲਾ ਬੂਟਾ ਨਾ, ਆਹ ਦੇਖੋ ਸਵਾਹ, ਇਹ ਸਵਾਹ ਉੱਡ ਕੇ ਆਈ ਪੱਠਿਆਂ ਦੇ ਉੱਤੇ ਪੈਂਦੀ ਆ। ਆਹ ਦੇਖੋ ਸਵਾਹ, ਆਹ ਸਵਾਹ ਆਈ ਪੱਠਿਆਂ ਦੇ ਉੱਤੇ ਪੈਂਦੀ ਆ। ਪੱਠਿਆਂ ਦੇ ਉੱਤੇ ਪੈ ਕੇ ਤੇ ਪਸ਼ੂ ਪੱਠੇ ਖਾਂਦੇ ਨੇ, ਉਹ ਮਰ ਜਾਂਦੇ ਨੇ। ਉਹ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਹਲੇ ਵੀ ਇਹਦੇ ਉੱਪਰ ਜੰਮੀ ਹੋਈ ਹੈ, ਹਲੇ ਵੀ। ਆਹ ਦੇਖੋ ਜੀ, ਆਹ ਦੇਖੋ ਆਹ ਸਵਾਹ ਹੀ ਆ ਜੀ। ਆਹ ਦੇਖੋ ਆਹ ਸਵਾਹ ਜੀ, ਆਹ ਦੇਖੋ ਇਹ ਸਵਾਹ ਜੰਮੀ ਹੋਈ ਆ। ਆਹ ਦੇਖੋ ਅੱਕ ਦੇ ਬੂਟੇ ਤੇ ਜੰਮੀ ਆਈ ਪੱਠਿਆਂ ਉੱਤੇ ਜੰਮਦੀ ਆ। ਮੈਂ ਬਾਈ ਨੂੰ ਕਹੂੰਗਾ ਵੀ ਉਹ ਦੇਖੋ ਜੀ ਸਾਹਮਣੇ ਐਡਾ ਵੱਡਾ ਪੈਪ, ਘੱਟੋ ਘੱਟ 20 ਤੋਂ 25 ਇੰਚ ਮੋਟਾ ਚੌੜਾ ਪੈਪ ਆ। ਉਹ ਪੈਪ ਰਾਹੀਂ ਵੇਖੋ ਪਾਣੀ ਪੈਂਦਾ ਤੇ ਉਹ ਪਾਣੀ ਦੇ ਤੱਥ ਵੀ ਤੁਹਾਨੂੰ ਦਿਖਾਉਣੇ ਕਿਵੇਂ ਪੈਂਦਾ ਪਾਣੀ, ਉਹ ਵੀ ਦੱਸਦੇ ਅੱਗੇ ਆਓ ਜੀ। ਇਹ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਦਿਖਾ ਰਹੇ ਹਾਂ ਕਿ ਕਿਸ ਨੀਤੀ ਤਹਿਤ
ਜਿਹੜਾ ਇੱਕ ਕਹਿ ਸਕਦੇ ਕਿ ਪੰਜਾਬ ਦੇ ਲੋਕਾਂ ਦਾ ਉਜਾੜਾ ਕਰਨ ਵਾਸਤੇ ਇਹ ਜਿਹੜੀਆਂ ਤਰਤੀਬਵਾਰ ਜਿਹੜੀਆਂ ਤਰਤੀਬਾਂ ਕੀਤੀਆਂ ਹੋਈਆਂ ਨੇ ਕਿ ਕੇਵਲ ਮਨਸ਼ਾ ਪੈਸਾ ਕਮਾਉਣਾ ਹੈ। ਜੇ ਪੈਸਾ ਕਮਾਉਣਾ ਤਾਂ ਫਿਰ ਮਾਰੂਥਲਾਂ ਦੇ ਵਿੱਚ ਜਾਂ ਜਿਹੜੇ ਹੋਰ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਦੀ ਵਸੋਂ ਨਹੀਂ ਉੱਥੇ ਵੀ ਇਹ ਕੁਝ ਕੀਤਾ ਜਾ ਸਕਦਾ ਹੈ, ਤਾਂ ਇਹ ਕੁਝ ਹੋਰ ਉਸ ਜਗ੍ਹਾ ਦੇ ਉੱਪਰ ਵੀ ਕੀਤਾ ਜਾ ਸਕਦਾ ਹੈ। ਪਰ ਇੱਥੇ ਇਸ ਜਗ੍ਹਾ ਦੇ ਉੱਪਰ ਕਰਨ ਦਾ ਕਾਰਨ ਕੀ ਹੈ? ਦੇਖੋ ਉਹ ਹੈਗੀ ਆ ਦੂਜਾ ਹੌਦੀ, ਉਹ ਹੌਦੀ ਬਣੀ, ਉਹ ਕੈਮੀਕਲ ਵਾਲਾ ਪਾਣੀ ਹੈ ਉਹਦੇ ਵਿੱਚ। ਉਹ ਬਸ ਕਹਿਣ ਨੂੰ ਹੈਗਾ ਹਿਊਮਨ ਬੋਡੀ ਵੇਸਟੇਜ ਆ ਉਹਦੇ 'ਚ, ਪਰ ਹਿਊਮਨ ਬੋਡੀ ਵੇਸਟੇਜ ਉਹਦੇ ਵਿੱਚ ਕਾਲਾ ਪਾਣੀ ਆ ਜੀ। ਉਹ ਕਾਲਾ ਪਾਣੀ ਮਤਲਬ ਆ ਵੇਖੋ ਉੱਥੋਂ ਸਿਰੇ ਤੋਂ ਲੈ ਕੇ ਆਏ ਆਪਾਂ, ਵੱਟ ਮਾਰੀ ਹੋਈ ਹੈ ਨਾ, ਤੇ ਆਹ ਦੇਖੋ ਧਰਤੀ ਆਹ ਚਿੱਟੀ ਹੋਈ ਆ ਧਰਤੀ। ਕੀ ਹਿਊਮਨ ਬੋਡੀ ਵੇਸਟ ਐਂ ਚਿੱਟੀ ਹੋ ਜੂ ਧਰਤੀ? ਆਹ ਕੈਮੀਕਲ ਵਾਲਾ ਇਹ ਬੰਜਰ ਕੀਤਾ, ਇਹਨੂੰ 2-3 ਫੁੱਟ ਪੱਟ ਲਓ, ਇਹ ਥੱਲੇ ਕਾਲੀ ਐਂ ਨਿਕਲੂਗੀ, ਕਾਲੀ ਮਿੱਟੀ ਨਿਕਲੂਗੀ। ਆਹ ਦੇਖੋ ਮਿੱਟੀ ਕਾਲੀ ਆ, ਇਹ ਮੈਂ ਪੱਟਣ ਦੀ ਕੋਸ਼ਿਸ਼ ਕਰਦਾ। ਆਹ ਮਿੱਟੀ ਦੇਖੋ, ਆਹ ਕਾਲੀ ਮਿੱਟੀ ਆ ਜੀ, ਆਹ ਦੇਖੋ ਕਾਲੀ ਮਿੱਟੀ। ਇਹ ਸਵਾਹ ਵਾਲਾ ਕੈਮੀਕਲ ਵਾਲਾ ਪਾਣੀ ਆ, ਕੈਮੀਕਲ ਵਾਲਾ ਪਾਣੀ ਇਹ ਬਾਈ ਜੀ। ਇੱਧਰ ਦੇਖੋ ਉਹ ਹੌਦੀ ਦੇ ਵਿੱਚ ਦੀ ਇੱਥੇ ਆ ਗਿਆ, ਇੱਥੋਂ ਵੱਟ ਮਾਰੀ ਹੋਈ ਹੈ, ਤੇ ਅੱਗੇ ਆ ਜਾਓ ਦਿਖਾਉਣੇ ਤੁਹਾਨੂੰ, ਅੱਗੇ ਆ ਜਾਓ। ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੋਂ ਦੀ ਲਾਮਬੰਦੀ ਕੀਤੀ ਹੋਈ ਹੈ, ਤਾਂ ਇਹ ਤੁਹਾਨੂੰ ਪੂਰਾ ਪ੍ਰਕਰਨ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਕੁਝ ਕੀਤਾ ਜਾ ਰਿਹਾ। ਤਾਂ ਇਹ ਇੱਕ ਪੋਰਾ ਬੰਨਿਆ ਹੋਇਆ ਜਿਹੜਾ ਅੰਦਰੋਂ ਕੈਮੀਕਲ ਦਾ ਕੰਮ ਕਰਦਾ, ਕੈਮੀਕਲ ਨੂੰ ਅੰਦਰੋਂ ਬਾਹਰ ਲਿਆਉਣ ਦਾ ਕੰਮ ਕਰਦਾ ਹੈ। ਦੀਵਾਰਾਂ ਦੇ ਨਾਲ ਹੌਦੀ ਲਗਾਈ ਹੋਈ ਆ। ਤਾਂ ਇਹ ਬਾਈ ਦੇ ਕੋਲੋਂ ਇਹ ਵੀ ਜਾਣਕਾਰੀ ਲੈਣੇ ਕਿ ਜਿਹੜਾ ਜਿੰਨਾ ਕੈਮੀਕਲ ਆਉਂਦਾ ਹੈ ਜਾਂ ਜਿਹੜੀਆਂ ਹੋਰ ਵਸਤਾਵਾਂ ਆਉਂਦੀਆਂ ਨੇ ਉਹ ਕਿੱਧਰ ਜਾਂਦੀਆਂ ਨੇ ਬਾਈ? ਇਹ ਕਾਹਦੇ ਵਾਸਤੇ ਬਣਾਇਆ ਹੋਇਆ ਬਾਈ ਜੀ? ਇਹ ਹੈਗਾ ਮਤਲਬ ਪੈਪ ਦੇਖੋ, ਇਹ ਬਿੱਲੀਆਂ ਵੜਨ ਨੂੰ ਤਾਂ ਰੱਖਿਆ ਨਹੀਂ ਹੋਇਆ। ਇਹਦੇ ਵਿੱਚ ਦੀ ਆਉਂਦਾ ਕੈਮੀਕਲ ਵਾਲਾ ਗੰਦਾ ਪਾਣੀ। ਉਹ ਪਈ ਸਵਾਹ ਤੁਹਾਡੇ ਸਾਹਮਣੇ ਸਬੂਤ ਜਿਉਂਦਾ ਲੱਗਦਾ, ਸਵਾਹ ਦੇ ਉੱਤੇ ਪਾਣੀ ਪੈਂਦਾ। ਸਵਾਹ ਦਾ ਪਾਣੀ ਜਿਹੜਾ ਗੰਦਾ ਕੈਮੀਕਲ ਵਾਲਾ ਪਾਣੀ ਉਹ ਅੰਦਰ ਜਾਂਦਾ। ਤੇ ਉਹ ਦੇਖੋ ਉਹ ਤੁਸੀਂ ਨਾ ਇੱਕ ਲਾਈਨ ਬਣੀ ਹੋਈ ਆ, ਦੇਖੋ ਸਾਈਡਾਂ ਤੇ ਲਾਈਨ ਬਣੀ ਹੋਈ ਪਾਣੀ ਦੀ, ਉਹ ਵੇਖੋ ਲਾਈਨ ਪੂਰਾ ਹੀ ਪਾਣੀ ਆਏ ਜਾਂਦਾ ਵਿੱਚ ਜੀ। ਇਹ ਗੰਦੀ ਆ ਸਵਾਹ ਦੇਖੋ, ਪੂਰਾ ਕੈਮੀਕਲ ਵਾਲਾ ਪਾਣੀ। ਇਹ 2 ਤਰੀਕਿਆਂ ਨਾਲ ਪਾਉਂਦੇ ਆ, ਇੱਕ ਤਾਂ ਬੋਰ ਕਰਕੇ ਪਾਉਂਦੇ ਆ, ਇੱਕ ਮਾਈਨਿੰਗ ਕਰਕੇ ਆਹ ਮਤਲਬ ਪਾਈਪਾਂ ਰਾਹੀਂ ਆਏਂ ਪਾਣੀ ਪਾਉਂਦੇ ਆ, ਹੌਦੀਆਂ ਬਣਾ ਕੇ, ਤੇ ਹੌਦੀਆਂ ਤੋਂ ਗਾਂ ਵੱਟ ਮਾਰੀ ਆ, ਤੇ ਵੱਟ ਮਾਰ ਕੇ ਗਾਂ ਆਹ ਪਾਈਪ ਲਾਈ ਆ, ਤੇ ਇਹ ਧਰਤੀ 'ਚ ਆਏਂ ਪਾਣੀ ਪਾਉਂਦੇ ਆ। ਬਾਈ ਜਿਹੜੇ ਹੇਠਾਂ ਨੂੰ ਬੋਰ ਕੀਤੇ ਹੋਏ ਆ ਉਹ ਕਿੰਨੇ ਕੁ ਬੋਰ ਕੀਤੇ ਹੋਏ ਆ? ਜਿਹੜੀ ਸਾਡੀ ਬਈ ਅੰਦਰਲੀ ਜਾਣਕਾਰੀ ਆ 30 ਤੋਂ 35 ਬੋਰ ਕੀਤੇ ਹੋਏ ਨੇ। ਜੇ ਆਪਾਂ ਦੇਖੇ ਨਾ ਡਿਜੀਟਲ ਇਕਵਿਪਮੈਂਟਸ ਲਿਆ ਕੇ ਨਾ, ਡਿਜੀਟਲ ਹੋਣ, ਡਿਜੀਟਲ ਮਸ਼ੀਨਾਂ ਲਿਆਣ ਕੇ ਇਹ ਜਿੰਨੀ ਵੀ ਫੈਕਟਰੀ ਦੀ ਇਹ ਜਾਂਚ ਹੋਵੇ, ਉਹ ਦੇਖਿਆ ਜਾਵੇ ਬੋਰ ਕਿੱਥੇ ਕਿੱਥੇ ਆ। ਪਿਛਲੇ ਵਾਰੀ NGT ਦੀ ਆਈ ਸੀ ਟੀਮ, ਤੇ ਉਦੋਂ ਇਹਨੇ ਵੇਖਿਆ ਵੀ 10 ਬੋਰ ਤਾਂ ਲੱਭ ਲਏ ਸੀਗੇ। ਜਿਹੜੇ ਉੱਥੋਂ ਦੇ ਟੀਮ ਵਾਲੇ ਬੰਦੇ ਸੀ ਉਹਨਾਂ ਨੇ ਦੱਸਿਆ ਵੀ 10 ਬੋਰ ਲੱਭ ਲਏ ਸੀਗੇ, 10 ਬੋਰ ਵਿੱਚ ਹੈਗੇ ਸੀਗੇ। ਤੇ ਸਾਨੂੰ ਜਿਹੜੀ ਅੰਦਰਲੀ ਜਾਣਕਾਰੀ ਆ, ਕਿਉਂਕਿ ਪਿੰਡਾਂ ਦੇ ਲੋਕ ਹੀ ਇਹਦੇ ਵਿੱਚ ਲੱਗੇ ਨੇ, ਤੇ ਉਹ ਦੱਸਦੇ ਨੇ ਵੀ 35 ਤੋਂ 40 ਫੁੱਟ ਮਤਲਬ 35 ਤੋਂ 40 ਬੋਰ 'ਚ ਹੈਗੇ ਨੇ, ਜਿਹੜੇ ਹਜ਼ਾਰ ਫੁੱਟ ਡੂੰਘੇ ਬੋਰ ਨੇ ਜੀ। ਇਹ ਬੜਾ ਇੱਕ ਕਹਿ ਸਕਦੇ ਕਿ ਪੰਜਾਬ ਦੇ ਨਾਲ ਜੁੜਿਆ ਹੋਇਆ ਸੰਵੇਦਨਸ਼ੀਲ ਮਸਲਾ ਹੈ, ਪੰਜਾਬ ਦੇ ਲੋਕਾਂ ਦੀ ਜਾਨ ਦਾ ਮਸਲਾ ਹੈ, ਪੰਜਾਬ ਦੇ ਲੋਕਾਂ ਦੇ ਮਾਲ ਦਾ ਮਸਲਾ ਹੈ। ਤਾਂ ਇਹ ਬਹੁਤ ਤਰਾਸਦੀ ਵਾਲੀ ਗੱਲ ਹੈ। ਜਿਸ ਮਸਲੇ ਬਾਬਤ ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਜੇ ਇਸ ਮਸਲੇ ਨੂੰ ਲੈ ਕੇ ਗੌਰ ਨਹੀਂ ਕੀਤਾ ਜਾਂਦਾ ਤਾਂ ਜਿਹੜੇ ਪੰਜਾਬ ਦੇ ਲੋਕ ਹੈ ਲਗਾਤਾਰ ਪਹਿਲਾਂ ਵੀ ਬਿਮਾਰੀਆਂ ਦੇ ਕੁਝ ਸਾਲਾਂ ਤੋਂ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਨੇ। ਤਾਂ ਮੌਜੂਦਾ ਸਮੇਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਇੱਥੋਂ ਤੱਕ ਕਿ ਕੁਝ ਜਿਹੜੇ ਸਾਇੰਟਿਸਟ ਕਹਿ ਸਕਦੇ ਉਹਨਾਂ ਦੀ ਰਿਪੋਰਟਸ ਦੇ ਆਧਾਰਿਤ ਗੱਲ ਕਰਦੇ ਆ, ਤਾਂ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਵਜਨਮਾ ਬੱਚਾ ਹੋਊਗਾ ਉਹ ਲਗਾਤਾਰ ਜਿਹੜੀਆਂ ਸਮਾਜ ਦੇ ਵਿੱਚ ਆਸੇ-ਪਾਸੇ ਕੁਰੀਤੀਆਂ ਨੇ ਉਹਨਾਂ ਦਾ ਸ਼ਿਕਾਰ ਹੋਵੇਗਾ। ਬਾਈ ਜੀ ਕੀ ਕਹਿਣਾ ਚਾਹੁੰਦੇ? ਇੱਕ ਚੀਜ਼ ਬਾਈ ਮੈਂ ਕਹਿਣਾ ਚਾਹਣਾ, ਜਿਹੜਾ ਇਹ ਸਵਾਹ ਨਾ ਇਹਨਾਂ ਨੇ ਪਤਾ ਕੀ ਕਿਹਾ ਹੋਇਆ ਆਪਣੇ ਮਤਲਬ ਸਰਕਾਰੀ ਅਦਾਰਿਆਂ ਨੂੰ ਕਿ ਅਸੀਂ ਸਵਾਹ ਦੀ ਇੱਟਾਂ ਬਣਾਉਣੀਆਂ। ਦੇਖੋ ਸਵਾਹ ਦੀਆਂ ਇੱਟਾਂ ਬਣਦੀਆਂ, ਆ ਵੇਖੋ ਇੱਟਾਂ ਕਿੰਨੀਆਂ ਪਈਆਂ। ਇੱਟਾਂ ਨਹੀਂ, ਇਹ ਸਾਡੀ ਜ਼ਿੰਦਗੀ ਬਰਬਾਦ ਆ, ਇਹ ਸਾਡੇ ਵਾਸਤੇ ਇਹ ਬਿਮਾਰੀਆਂ, ਇਹ ਕੈਂਸਰ ਆ। ਦੂਜੀ ਗੱਲ ਬਾਈ ਜੀ ਮੈਂ ਇਹ ਕਹਿਣਾ ਚਾਹੂੰਗਾ ਵੀ ਆਪਣੇ ਬਜ਼ੁਰਗਾਂ ਨੇ ਖੂਹ ਦੇਖੇ ਆ, ਆਪਾਂ ਤਾਂ ਖੂਹ ਦੇਖੇ ਨਹੀਂ, ਆਪਣੇ ਬਜ਼ੁਰਗਾਂ ਨੇ ਖੂਹ ਦੇਖੇ, ਟਿੰਡਾਂ ਨਾਲ ਖੇਤੀ ਕੀਤੀ, ਬਲਦਾਂ ਨਾਲ ਖੇਤੀ ਕੀਤੀ ਆ, ਆਪਾਂ ਨਲਕੇ ਦੇਖੇ ਆ। ਹੁਣ ਚੱਲ ਰਹੇ ਸਮਰਸੀਬਲ ਪੰਪ ਚੱਲ ਰਹੇ, ਮੋਟਰਾਂ ਚੱਲ ਰਹੀਆਂ। ਕੀ ਆਪਣੀ ਆਉਣ ਵਾਲੀ ਪੀੜ੍ਹੀ ਉਹ ਮੋਟਰਾਂ ਵੀ ਦੇਖੂਗੀ? ਆਪਣਾ ਮਤਲਬ ਇੱਕ ਨਾ ਬਾਈ ਜੀ ਮੈਂ ਤੁਹਾਨੂੰ ਹੋਰ ਚੀਜ਼ ਮੈਨੂੰ ਯਾਦ ਆ ਗਈ ਆ, ਚੱਕ ਸੈਦੋਗੇ ਪਿੰਡ ਆ ਮੁਕਤਸਰ ਤੋਂ ਜਲਾਲਾਬਾਦ ਰੋਡ ਤੇ ਉਹ ਪਿੰਡ ਵਿੱਚ ਭਾਈ ਆਉਂਦਾ ਆਣ ਕੇ ਕਹਿੰਦਾ ਆ ਗਿਆ ਆਪ ਜੀ ਦੇ ਪਿੰਡ ਵਿੱਚ ਵਧੀਆ ਸਾਫ਼ ਸੁਥਰਾ ਪਾਣੀ ਵੇਚਣ ਵਾਲੇ ਭਾਈ ਆ ਗਿਆ। ਸਾਡੇ ਪਿੰਡਾਂ ਦਾ ਉਹੀ ਹਾਲ ਹੋਣਾ, ਸਾਡੇ ਪਿੰਡਾਂ 'ਚ ਵੀ ਇਹੀ ਚੀਜ਼ ਹੋਣੀ ਆ ਵੀ ਆ ਗਿਆ ਆਪ ਜੀ ਦੇ ਮਈਆਂ ਵਾਲੇ ਵਿੱਚ ਸਾਫ਼ ਸੁਥਰਾ ਪਾਣੀ ਵੇਚਣ ਵਾਲਾ ਭਾਈ ਆ ਗਿਆ, ਸਾਫ਼ ਸੁਥਰਾ ਪਾਣੀ ਲੈ ਲਓ ਜੀ। ਇਹ ਹਾਲਾਤ ਪੰਜਾਬ ਦੇ ਹੋਣੇ ਆ। ਪਹਿਲਾਂ ਹੁੰਦਾ ਸੀ ਸਪਤ ਸਿੰਧੂ, ਫਿਰ ਹੋ ਗਿਆ ਪੰਜਾਬ ਤੋਂ ਆਪਣੇ ਪੰਜਾਬ ਵੰਡਿਆ ਗਿਆ, 47 ਵੇਲੇ ਵੰਡਿਆ ਸਰਕਾਰਾਂ ਦੀ ਨੀਤੀਆਂ ਨੇ। ਫਿਰ ਹੁਣ ਆਪਾਂ ਪੰਜਾਬ ਨਹੀਂ, ਹੁਣ ਇਹ ਸਰਕਾਰਾਂ ਪਾਣੀ ਥੱਲੇ ਧਰਤੀ ਦਾ ਗੰਦਾ ਕਰ ਰਹੀਆਂ। ਜਿਹੜੀਆਂ ਰੈੱਡ ਜ਼ੋਨ 'ਚ ਫੈਕਟਰੀਆਂ ਉਹ ਪੰਜਾਬ 'ਚ ਲੱਗ ਰਹੀਆਂ, ਜਿਹੜੀਆਂ ਸਾਊਥ ਇੰਡੀਆ ਵਿੱਚ ਫੈਕਟਰੀਆਂ ਬੈਨ ਨੇ ਉਹ ਆਪਣੇ ਲੱਗ ਰਹੀਆਂ। ਆਪਣਾ ਆਉਣ ਵਾਲਾ ਪੰਜਾਬ ਤੇਜ਼ਾਬ ਹੋ ਜਾਣਾ।
ਇਹਦਾ ਨਾਂ ਤੇਜ਼ਾਬ ਹੋ ਜਾਣਾ। ਜੇ ਪੰਜਾਬ ਦੇ ਨਾਂ ਤੇ ਪਾਣੀਆਂ ਦੇ ਨਾਂ ਤੇ ਪੰਜਾਬ ਆ ਨਾ, ਤੇ ਜਿਹੜਾ ਧਰਤੀ ਵਿੱਚ ਥੱਲੇ ਤੇਜ਼ਾਬ ਬਣਾ ਰਹੇ ਨੇ, ਤੇ ਉਹ ਤੇਜ਼ਾਬ ਆਪਣੇ ਪੰਜਾਬ ਦਾ ਨਾਮ ਹੋਊਗਾ ਜੀ।